ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ ਚੰਡੀਗੜ੍ਹ ਤੋਂ। ਇਹ ਲਿਖਦੇ ਹਨ ਤੇ ਇਹਨਾਂ ਨੇ ਧਾਰਮਿਕ ਜਸ਼ਨਾਂ ਤੇ ਕੁਝ ਰੋਹ ਰੀਤਾਂ ਸੰਬੰਧੀ ਸ਼ੰਕੇ ਜ਼ਾਹਰ ਕੀਤੇ ਹਨ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਿਚਾਰਾਂ ਤੋਂ ਹੋ ਸਕਦਾ ਹੈ ਕਿ ਕੁਝ ਵੀਰ ਭੈਣ ਨਾ ਸਹਿਮਤ ਹੋਣ, ਪਰ ਮੈਨੂੰ ਜੋ ਚੰਗਾ ਲੱਗਾ ਮੈਂ ਲਿਖ ਰਹੀ ਹਾਂ। ਇਹਨਾਂ ਦਾ ਪਹਿਲਾ ਹੈ ਸ਼ੰਕਾ ਸਾਡੇ ਨਗਰ ਕੀਰਤਨਾਂ ਵਿੱਚ ਸਿੱਖ ਸੜਕਾਂ ਤੇ ਝਾੜੂ ਮਾਰਦੇ ਹਨ, ਪਲਾਸਟਿਕ ਦੀਆਂ ਪਲੇਟਾਂ ਅਤੇ ਕੱਪਾਂ ਵਿੱਚ ਸੜਕਾਂ ਦੇ ਕਿਨਾਰਿਆਂ ਤੇ ਲੰਗਰ ਲਗਾਇਆ ਜਾਂਦਾ ਹੈ। ਕੁਝ ਲੋਕ ਇਹਨਾਂ ਪਲੇਟਾਂ ਨੂੰ ਸੜਕਾਂ ਤੇ ਸੁੱਟ ਦਿੰਦੇ ਹਨ। ਇਹ ਸਾਡੇ ਬਾਰੇ ਕੀ ਦਰਸਾਉਂਦਾ ਹੈ? ਪਹਿਲਾਂ ਅਸੀਂ ਸੜਕਾਂ ਤੇ ਝਾੜੂ ਮਾਰਦੇ ਹਾਂ, ਫਿਰ ਉੱਥੇ ਹੀ ਗੰਦ ਪਾਉਂਦੇ ਹਾਂ। ਮੈਂ ਸੁਣਿਆ ਹੈ ਕਿ ਕੁਝ ਸਾਲ ਪਹਿਲਾਂ ਤੱਕ ਲੰਗਰ ਨਗਰ ਕੀਰਤਨਾਂ ਦੇ ਅੰਤ 'ਚ ਗੁਰੂ ਘਰਾਂ ਵਿੱਚ ਵਾਪਸ ਆ ਕੇ ਵਰਤਾਇਆ ਜਾਂਦਾ ਸੀ। ਨਗਰ ਕੀਰਤਨ ਦੌਰਾਨ ਸਿਰਫ ਪ੍ਰਸ਼ਾਦ ਵਰਤਾਇਆ ਜਾਂਦਾ ਸੀ। ਹੁਣ ਇਹ ਸਭ ਇੱਕ ਦਿਖਾਵਾ ਸ਼ੋਸ਼ਾ ਜ਼ਿਆਦਾ ਬਣ ਗਿਆ ਹੈ। ਪਲਾਸਟਿਕ ਦੇ ਭਾਂਡੇ ਜੋ ਸਿਹਤ ਲਈ ਘਾਤਕ ਹੁੰਦੇ ਨੇ ਉਹ ਵਰਤੇ ਜਾਂਦੇ ਹਨ। ਪਹਿਲਾਂ ਇਹ ਇਕੋ ਫ੍ਰੈਂਡਲੀ ਹੁੰਦਾ ਸੀ, ਪੱਤਿਆਂ ਦੀਆਂ ਪਲੇਟਾਂ ਵਰਤੀਆਂ ਜਾਂਦੀਆਂ ਸਨ। ਮੈਂ ਪੰਜਾਬ ਵਿੱਚ ਦੇਖਿਆ ਹੈ ਕਿ ਲੋਕ ਹਾਈਵੇਜ਼ ਤੇ ਲੰਗਰ ਲਗਾਉਂਦੇ ਹਨ ਤੇ ਸੜਕਾਂ ਤੇ ਵਿਚਾਲੇ ਖੜ ਕੇ ਧੱਕੇ ਨਾਲ ਗੱਡੀਆਂ ਰੋਕਦੇ ਹਨ। ਮੈਂ ਲੰਗਰ ਬਣਾਉਣ ਜਾਂ ਵਰਤਾਉਣ ਵਾਲਿਆਂ ਦੀ ਭਾਵਨਾ ਤੇ ਸਵਾਲ ਨਹੀਂ ਚੁੱਕਦੀ, ਪਰ ਉਹਨਾਂ ਦਾ ਇਹ ਤਰੀਕਾ ਸਹੀ ਨਹੀਂ ਹੈ। ਬਾਅਦ ਵਿੱਚ ਇਹ ਪਲਾਸਟਿਕ ਦਾ ਸਮਾਨ ਹਾਦਸਿਆਂ ਦਾ ਕਾਰਨ ਬਣਦਾ ਹੈ। ਦੂਸਰਾ, ਕਈ ਰਾਗੀ ਜਥੇ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ। ਉਹ ਲੋਕ ਜੋ ਉਹਨਾਂ ਨੂੰ ਕੀਰਤਨ ਲਈ ਘਰ ਬੁਲਾਉਂਦੇ ਹਨ, ਉਹ ਉਹਨਾਂ ਨਾਲ ਮਾੜਾ ਵਰਤਾਰਾ ਕਰਦੇ ਹਨ। ਲੋਕ ਉਹਨਾਂ ਕੋਲੋਂ ਆਪਣੀ ਪਸੰਦ ਦਾ ਖਾਸ ਸ਼ਬਦ ਸੁਣਨਾ ਪਸੰਦ ਕਰਦੇ ਹਨ, ਜਿਵੇਂ ਕਿ ਇਹ ਕੋਈ ਔਨ ਡਿਮਾਂਡ ਕੰਸਰਟ ਹੋਵੇ। ਫਿਰ ਲੋਕ ਰਾਗੀ ਜਥੇ ਨੂੰ ਬੰਦੇ ਪੈਸੇ ਵੀ ਦੇ ਕੇ ਨਹੀਂ ਰਾਜੀ ਹੁੰਦੇ। ਦੂਜੇ ਪਾਸੇ ਪੰਜਾਬੀ ਗਾਇਕ ਆ ਜਾਂਦੇ ਹਨ ਜਿਹੜੇ ਧਾਰਮਿਕ ਗਾਣੇ ਗਾਉਂਦੇ ਹਨ, ਪਰ ਚਾਰ ਚੁਫੇਰੇ ਸ਼ੋਰ ਸ਼ਰਾਬਾ ਹੁੰਦਾ ਹੈ। ਮੈਂ ਇਹ ਗੱਲ ਨੋਟ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਧਾਰਮਿਕ ਸਮਾਗਮਾਂ ਵਿੱਚ ਸ਼ਬਦ ਕੀਰਤਨ ਦੀ ਥਾਂ ਤੇ ਆਪਣੇ ਮਨਪਸੰਦ ਗਾਇਕ ਦਾ ਧਾਰਮਿਕ ਗਾਣਾ ਜ਼ਿਆਦਾ ਪਸੰਦ ਕਰਦੇ ਹਨ। ਉਹ ਗਾਇਕ ਇੱਕ ਪਾਸੇ ਧਰਮ ਦੀ ਗੱਲ ਕਰਦਾ ਹੈ ਤੇ ਨਾਲ ਹੀ ਦੂਜੇ ਪਾਸੇ ਪਟਿਆਲਾ ਪੈਗ ਲਾਉਣ ਦੀ ਗੱਲ ਵੀ ਕਰਦਾ ਹੈ। ਇਹ ਕੀ ਗੱਲ ਬਣੀ? ਹਰ ਇੱਕ ਗਾਇਕ ਨੂੰ ਧਾਰਮਿਕ ਗਾਣੇ ਗਾਉਣ ਦਾ ਪੂਰਾ ਹੱਕ ਹੈ, ਮੈਂ ਉਸ ਉੱਪਰ ਸਵਾਲ ਨਹੀਂ ਚੁੱਕਦੀ, ਪਰ ਮੈਂ ਨੌਜਵਾਨਾਂ ਵੱਲੋਂ ਰਾਗੀ ਜਥਿਆਂ ਨੂੰ ਦਰਕਿਨਾਰ ਕੀਤੇ ਜਾਣ ਤੇ ਨਾਰਾਜ਼ਗੀ ਕਰ ਰਹੀ ਹਾਂ। ਇੱਕ ਤਾਮਿਲ ਗਾਇਕ ਸ਼ਿਵਦਾਸ ਕੋਵਨ ਨੂੰ ਦੇਸ਼ ਧਰੋਹ ਦੇ ਕੇਸ ਹੇਠਾਂ 17 ਦਿਨਾਂ ਲਈ ਜੇਲ੍ਹ 'ਚ ਰੱਖਿਆ ਗਿਆ ਸੀ ਕਿਉਂਕਿ ਉਸ ਨੇ ਸਰਕਾਰ ਵਿਰੋਧੀ ਅਤੇ ਨਸ਼ਿਆਂ ਵਿਰੋਧੀ ਗਾਣੇ ਗਾਏ ਸਨ। ਉਹ ਲੋਕਾਂ ਨੂੰ ਸ਼ਰਾਬ ਦੇ ਖਤਰਨਾਕ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਾ ਸੀ। ਤੀਸਰਾ, ਅੱਜ ਕੱਲ੍ਹ ਧਾਰਮਿਕ ਸਮਾਗਮ ਵੀ ਵਪਾਰਕ ਬਣ ਗਏ ਹਨ। ਗੁਰਪੁਰਬ ਨੂੰ ਸਿੱਖੀ ਸਪਿਰਿਟ ਵਿੱਚ ਮਨਾਉਣ ਦੀ ਥਾਂ ਛੋਟੀ ਦੀਵਾਲੀ ਵਾਂਗ ਮਨਾਇਆ ਜਾਂਦਾ ਹੈ। ਹਲਵਾਈ ਲੰਗਰ ਤਿਆਰ ਕਰਦਾ ਹੈ, ਬ੍ਰਾਂਡਡ ਖਾਣਾ ਲਿਆਂਦਾ ਜਾਂਦਾ ਹੈ ਲੰਗਰ ਲਈ। ਗਾਇਕ ਸਿੱਖ ਭਾਵਨਾ ਨਾਲ ਖਿਲਵਾੜ ਕਰ ਰਹੇ ਹਨ ਅਤੇ ਰਾਗੀ ਜਥਿਆਂ ਦੀ ਥਾਂ ਮੱਲ ਰਹੇ ਹਨ। ਲੋਕ ਨਗਰ ਕੀਰਤਨ ਵਿੱਚ ਇਵੇਂ ਤਿਆਰ ਹੋ ਕੇ ਆਉਂਦੇ ਹਨ ਜਿਵੇਂ ਕੋਈ ਫੈਸ਼ਨ ਪਰੇਡ ਹੋਵੇ। ਜਿਹੜੇ ਲੋਕ ਧਰਮ ਵੱਲ ਝੁਕਾਅ ਰੱਖਦੇ ਹੀ ਨਹੀਂ, ਉਹ ਨਗਰ ਕੀਰਤਨਾਂ ਵਿੱਚ ਸ਼ਾਮਲ ਹੀ ਨਹੀਂ ਹੁੰਦੇ। ਕ੍ਰਿਸਮਸ ਵੀ ਇੱਕ ਖਰੀਦੋ ਫਰੋਖਤ ਦਾ ਤਿਉਹਾਰ ਬਣ ਕੇ ਰਹਿ ਗਿਆ ਹੈ, ਪਰ ਇਹ ਜਦੋਂ ਚਾਹੇ ਇਸ ਨੂੰ ਬਦਲ ਸਕਦੇ ਹਨ ਕਿਉਂਕਿ ਇਹਨਾਂ ਕੋਲ ਸਿਆਸੀ ਸ਼ਕਤੀ ਹੈ। ਪਰ ਸਿੱਖਾਂ ਲਈ ਅਸਲ ਰੀਤਾਂ ਨੂੰ ਅਮਲੀ ਜਾਮਾ ਪਹਿਨਾਉਣਾ ਇੰਨਾ ਸੌਖਾ ਨਹੀਂ ਹੈ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ, ਔਰ ਉਹਨਾਂ ਨੇ ਅੱਜ ਦੀ ਲਿਖਤ ਮੁੱਖ ਤੌਰ ਤੇ ਜਿਹੜੀਆਂ ਸਾਡੇ ਅੰਦਰੂਨੀ ਦਾਇਰਾਕਾਰ 'ਚ ਧਾਰਮਿਕ ਰੋਹ ਰੀਤਾਂ 'ਚ ਕਮਜ਼ੋਰੀਆਂ ਨੇ ਉਹਨਾਂ ਵੱਲ ਇਸ਼ਾਰਾ ਕੀਤਾ ਔਰ ਉਹਨਾਂ ਨੇ ਸ਼ੁਰੂ 'ਚ ਇਹ ਕਿਹਾ ਵੀ ਸੰਭਵ ਹੈ ਮੇਰੀ ਲਿਖਤ ਤੋਂ ਸਾਰੇ ਖੁਸ਼ ਨਾ ਹੋਣ, ਕੁਛ ਓਫੈਂਡਡ ਵੀ ਹੋਣ ਜੀ, ਪਰ ਫਿਰ ਵੀ ਉਹਨਾਂ ਨੇ ਮਜ਼ਬੂਤੀ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ। ਮੈਂ ਸਮਝਦਾ ਵੀ ਇਹਦੇ ਨਾਲ ਕੌਣ ਸਹਿਮਤ ਨਹੀਂ ਹੋਏਗਾ, ਜਿਹੜਾ ਵੀ ਬੈਲੈਂਸਡ ਮਾਈਂਡ ਰੱਖਦਾ ਹੈ ਜਾਂ ਜਿਹੜਾ ਦੇਖਦਾ ਹੈ ਕਿ ਇੱਕ ਪਾਸੇ ਅਸੀਂ ਚਿੰਤਤ ਹੈ ਕਿ ਵੀ ਕਿਸ ਕਿਸਮ ਦਾ ਸਾਡੇ ਤੇ ਸਰਕਾਰੀ ਜ਼ਬਰ ਹੈ, ਜ਼ੁਲਮ ਹੈ, ਸਿੱਖਿਜ਼ਮ ਜਿਹੜਾ ਹੈ ਪੂਰੇ ਤੌਰ ਦੇ ਉੱਤੇ ਸਟੇਟ ਦੇ ਅੰਡਰ ਜਿਹਨੂੰ ਕਹਿੰਦੇ ਨੇ ਵੀ ਅੰਡਰ ਗਨ ਸ਼ਾਟਸ ਹੈ ਜੀ, ਪਰ ਦੂਸਰੇ ਪਾਸੇ ਕਿਸ ਤਰੀਕੇ ਨਾਲ ਕੁਛ ਬ੍ਰਹਿਮਨਿਕਲ ਰਿਚੁਅਲਸ, ਕੁਛ ਕਮਰਸ਼ੀਅਲਾਈਜੇਸ਼ਨ, ਕੁਛ ਜਿਹੜੀ ਸਾਡੀ ਆਪਣੀ ਜਿਹੜੀ ਹੈ ਇੱਕ ਹਿਪੋਕ੍ਰੇਸੀ ਜਿਹਨੂੰ ਕਹਿੰਦੇ ਨੇ, ਦੰਬੀ ਜਿਹੀਆਂ ਸਾਡੀਆਂ ਸ਼ਖਸੀਅਤਾਂ, ਅਸੀਂ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਜੀ ਜੀ, ਇਹ ਸਾਰੀਆਂ ਵੀ ਸਾਡੇ ਧਰਮ ਨੂੰ ਜਿਹੜੀਆਂ ਨੇ ਉਹ ਖੋਰਾ ਲਾ ਰਹੀਆਂ ਨੇ। ਔਰ ਇਹਨੂੰ ਜਿਵੇਂ ਕਦੇ ਡਾਕਟਰ ਗੁਰਬਖਸ਼ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਿੱਖਿਜ਼ਮ ਅੰਡਰ ਬ੍ਰਹਿਮਨਿਕਲ ਸੀਜ, ਐਕਸਟਰਨਲ ਐਂਡ ਇੰਟਰਨਲ।
ਜੀ ਔਰ ਉਹਨਾਂ ਦੇ ਜਿਹੜੇ ਨੁਕਤੇ ਨੇ ਬੇਸ਼ੱਕ ਆਪਣੇ ਆਪ ਦੇ ਵਿੱਚ ਹੀ ਕਾਫੀ ਸਪਸ਼ਟ ਨੇ, ਪਰ ਜੇ ਮੈਂ ਉਹਦੇ ਤੇ ਥੋੜਾ ਬਰੀਫ ਕਮੈਂਟ ਕਰਨਾ ਚਾਹਾਂ, ਉਹਨਾਂ ਨੇ ਧਾਰਮਿਕ ਰੌ ਰੀਤਾਂ ਦੇ ਹਵਾਲੇ ਨਾਲ ਪਹਿਲਾਂ ਨਗਰ ਕੀਰਤਨਾਂ ਤੋਂ ਗੱਲ ਸ਼ੁਰੂ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਵੀ ਸੜਕਾਂ ਤੇ ਤਾਂ ਅੱਗੇ ਝਾੜੂ ਦੇ ਰਹੇ ਹੁੰਦੇ ਨੇ, ਪਰ ਨਾਲ ਦੀ ਨਾਲ ਹੀ ਪਿੱਛੋਂ ਜਿਸ ਕਿਸਮ ਦਾ ਲੰਗਰ ਪਲੇਟਾਂ 'ਚ ਦੂਜਾ ਉਹ ਖਿਲ ਰਹੀਆਂ ਹੁੰਦੀਆਂ ਔਰ ਅਸੀਂ ਗੰਦ ਪਾਇਆ ਹੁੰਦਾ, ਫਿਰ ਇਹ ਕਿਸ ਕਿਸਮ ਦਾ ਅਸੀਂ ਪ੍ਰਭਾਵ ਦੇ ਰਹੇ। ਦੇਖੋ ਪੰਜਾਬ 'ਚ ਤਾਂ ਹੁਣ ਕਿਉਂਕਿ ਕੁਆਟਰ ਆਫ ਏ ਸੈਂਚੁਰੀ ਤੋਂ ਜ਼ਿਆਦਾ ਹੋ ਗਿਆ ਮੈਨੂੰ ਛੱਡਿਆ, ਮੈਨੂੰ ਨਹੀਂ ਪਤਾ ਵੀ ਉੱਥੇ ਕਿਵੇਂ ਹੈ, ਪਰ ਇੱਥੇ ਇੱਕ ਜਿੱਥੇ ਵੀ ਤੁਹਾਨੂੰ ਰਾਊਟ ਮਿਲਦਾ ਹੈ, ਭਾਵੇਂ ਤੁਸੀਂ ਇੱਥੇ ਜਿਵੇਂ ਬ੍ਰੌਡਵੇ ਤੇ ਹੁੰਦੀ ਹੈ ਨਿਊਯਾਰਕ ਜਾਂ ਕਿਤੇ ਵੀ, ਉਹਦੇ 'ਚ ਜਿਹੜੀ ਗੱਲ ਸਿੱਖਾਂ ਦੀ ਐਪਰੀਸ਼ੀਏਟ ਹੁੰਦੀ ਹੈ, ਔਰ ਇਹ ਵੈਸੇ ਤਾਂ ਪਾਰਟ ਆਫ ਦਾ ਜਦੋਂ ਤੁਹਾਨੂੰ ਪਰਮਿਟ ਦਿੱਤਾ ਜਾਂਦਾ ਉਦੋਂ ਵੀ ਹੁੰਦਾ ਕਿ ਵੀ ਬਿਲਕੁਲ ਕਲੀਨ ਦੇਣਾ। ਸੋ ਬਹੁਤ ਸਾਰੇ, ਔਰ ਨਿਊਯਾਰਕ ਪੈਰੇਡ 'ਚ ਤਾਂ ਘੱਟੋ ਘੱਟ 100-150 ਯੰਗਸਟਰ ਮੁੰਡੇ ਕੁੜੀਆਂ ਜਿਨ੍ਹਾਂ ਨੇ ਸੇਵਾ ਦਲ ਬਣਾਇਆ ਹੋਇਆ ਹੈ, ਉਹ ਉਹਨੂੰ ਯਕੀਨੀ ਬਣਾਉਂਦੇ ਨੇ ਕਿ ਪੂਰੀ ਸਫਾਈ ਔਰ ਐਨ ਅਖੀਰ ਤੱਕ ਉਹਨੂੰ ਕਲੀਨ ਕਰਕੇ ਉਹ ਜਾਂਦੇ ਨੇ। ਸੋ ਇਸੇ ਤਰ੍ਹਾਂ ਬਾਕੀ ਨਗਰ ਕੀਰਤਨਾਂ 'ਚ ਹੁੰਦੇ ਇੱਥੇ, ਕਿਉਂਕਿ ਉੱਥੇ ਹੋ ਸਕਦਾ ਹੈ ਵੀ ਇਵੇਂ ਹੀ ਖਿਲਾਰੇ ਹੋਣ, ਇੱਥੇ ਤੁਸੀਂ ਈਵਨ ਪਬਲਿਕ ਹੈਲਥ ਦੇ ਐਂਗਲ ਤੋਂ ਜਾਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ, ਜੇ ਕਿਤੇ ਇੱਕ ਅੱਧੀ ਵਾਰੀ ਵੀ ਹੋਏ ਤਾਂ ਤੁਹਾਨੂੰ ਦੁਬਾਰਾ ਪਰਮਿਟ ਨਹੀਂ ਮਿਲੇਗਾ। ਹਾਲਾਂਕਿ ਇਹ ਕੈਨੇਡਾ 'ਚ ਜ਼ਰੂਰ ਦੇਖਣ 'ਚ ਆਇਆ ਵੀ ਜਦੋਂ ਕਈ ਵਾਰੀ ਜਦੋਂ ਬਹੁਤ ਫੈਲਾਅ ਹੁੰਦਾ ਹੈ ਨਗਰ ਕੀਰਤਨ ਦਾ, ਤੇ ਕਈ ਪ੍ਰਾਈਵੇਟ ਘਰਾਂ ਦੇ ਬਾਹਰ ਜਿੱਥੇ ਘਾਹ ਘੂਕ ਗਿਆ ਕਈ ਉੱਤੋਂ ਦੀ ਉਹਨੂੰ ਟੈਂਪਲ ਕਰਦੇ ਸੀ, ਉਹ ਰੁਝਾਨ ਵੀ ਘਟ ਗਿਆ। ਪਰ ਮੈਂ ਸਮਝਦਾ ਵੀ ਉਹਨਾਂ ਨੇ ਜਿੱਥੇ ਦੋ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਵੀ ਪਲਾਸਟਿਕ ਔਰ ਦੂਸਰੀਆਂ ਥਾਵਾਂ ਤੇ ਜਿਹੜਾ ਐਕੋ ਫਰੈਂਡਲੀ ਜਿਵੇਂ ਪਹਿਲਾਂ ਪੱਤਲਾਂ ਹੁੰਦੀਆਂ ਸੀ ਉਹ ਇਸਤੇਮਾਲ ਕੀਤਾ ਜਾਏ। ਮੈਂ ਸਮਝਦਾ ਵੀ ਇਸ ਕਿਸਮ ਦਾ ਰੁਝਾਨ ਹੁਣ ਇੱਥੇ ਜਿਵੇਂ ਦੂਸਰੇ ਪੋਲੀਥੀਨ ਲਿਫਾਫੇ ਵਗੈਰਾ ਵੀ ਘਟ ਰਹੇ ਨੇ, ਹੌਲੀ 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 ਉਸ ਕਿਸਮ ਦਾ ਆਏਗਾ ਰੁਝਾਨ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਜਿਹੜੇ ਅੱਗੇ ਲੰਗਰ ਵਾਪਸ ਆ ਕੇ ਛਕਿਆ ਜਾਂਦਾ ਸੀ, ਰਾਜ ਪ੍ਰਸ਼ਾਦ ਕੜਾਹ ਪ੍ਰਸ਼ਾਦ ਹੁੰਦਾ ਸੀ, ਦੇਖੋ ਇੱਥੇ ਹੁਣ ਜਿਸ ਕਿਸਮ ਦੀ ਲੱਖਾਂ ਦੀ ਗਿਣਤੀ 'ਚ ਇਕੱਠ ਹੁੰਦੇ ਨੇ, ਸਰੀ ਦਾ ਜਿਵੇਂ ਨਗਰ ਕੀਰਤਨ ਹੈ 2-2.5 ਲੱਖ ਸਿੱਖ ਹੁੰਦਾ ਹੈ, ਯੂਬਾ ਸਿਟੀ ਵੀ ਲੱਖ ਤੋਂ ਜ਼ਿਆਦਾ, ਇੱਥੇ ਵੀ ਨਿਊਯਾਰਕ 40-50 ਹਜ਼ਾਰ। ਔਰ ਦੂਸਰਾ ਪਾਰਟ ਇੱਕ ਸੇਵਾ ਦਾ ਪੱਖ ਹੁੰਦਾ ਹੈ, ਜਿਹੜੇ ਲੋਕ ਇਸ ਸਾਰੇ 'ਚ ਨਗਰ ਕੀਰਤਨ 'ਚ ਸੰਗਤ ਦੀ ਸੇਵਾ ਭਾਵੇਂ ਠੀਕ ਹੈ ਵੇਸਟੇਜ ਬਹੁਤ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਮੈਂ ਸਮਝਦਾ ਵੀ ਉਸ ਸੇਵਾ ਵਾਲੀ ਜਾਂ ਉਸ ਭਾਵਨਾ ਦੀ ਇੱਕ ਆਪਣੀ ਥਾਂ ਹੈ, ਉਹਨੂੰ ਤੁਸੀਂ ਕਿਸੇ ਵੀ ਕਾਇਦੇ ਕਾਨੂੰਨ ਦੇ ਥੱਲੇ ਰੋਕ ਨਹੀਂ ਸਕਦੇ। ਲੇਕਿਨ ਮੈਂ ਸਮਝਦਾ ਵੀ ਜਿਵੇਂ ਕੁਝ ਲੋਕ ਹੁਣ ਅੱਛੀਆਂ ਗਿਫਟਸ ਬਣਾ ਕੇ ਲਿਆਉਂਦੇ ਨੇ, ਜਾਂ ਜਿਵੇਂ ਹੁਣ ਐਤਕੀ TV 84 ਦੇ ਲਈ ਅਸੀਂ ਗਏ, ਮੌਸਮ ਜਿਹੜਾ ਮੀਂਹ ਦਾ ਹੋ ਗਿਆ ਔਰ ਅਸੀਂ ਸੈਂਕੜਿਆਂ ਦੀ ਗਿਣਤੀ 'ਚ ਜਿਹੜੀਆਂ ਛਤਰੀਆਂ ਬਣਾਈਆਂ ਹੋਈਆਂ ਸੀ ਉਹ ਡਿਸਟ੍ਰੀਬਿਊਟ ਕੀਤੀਆਂ। ਸੋ ਬਹੁਤ ਸਾਰੇ ਉੱਥੇ ਜਿਹੜੇ ਨੇ ਅਦਰ ਦੈਨ ਖਾਣ ਦੇ ਸਟਫ ਤੋਂ ਬਿਨਾਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਯੂਜ਼ਫੁਲ ਹੁੰਦੀਆਂ ਨੇ ਉਹ ਵੀ ਡਿਸਟ੍ਰੀਬਿਊਟ ਹੁੰਦੀਆਂ ਨੇ। ਹਾਂ, ਬਾਕੀ ਉਹਨਾਂ ਨੇ ਜਿਹੜਾ ਪੰਜਾਬ ਦੇ ਜਾਂ ਉੱਥੋਂ ਦੇ ਹਵਾਲੇ ਨਾਲ ਕਿਹਾ ਇੱਥੇ ਤੁਸੀਂ ਹਾਈਵੇ ਜਾਂ ਸੜਕਾਂ ਨਹੀਂ ਬਲੌਕ ਕਰ ਸਕਦੇ, ਸੀਮਤ ਤੁਹਾਨੂੰ ਰਾਊਟ ਹੁੰਦੇ। ਔਰ ਇਹ ਮੈਂ ਸਮਝਦਾ ਵੀ ਬਿਲਕੁਲ ਠੀਕ ਹੈ ਵੀ ਇਹ ਧੱਕੇ ਨਾਲ ਰੋਕ ਕੇ ਕਿ ਜੀ ਅਸੀਂ ਕੋਈ ਕਾਹਲੀ 'ਚ ਜਾ ਰਿਹਾ, ਤੁਸੀਂ ਟ੍ਰੈਫਿਕ ਵੀ ਰੋਕ ਰਹੇ ਹੋ ਔਰ ਜ਼ਬਰਦਸਤੀ ਤੁਸੀਂ ਕਰ ਰਹੇ ਹੋ, ਇਹ ਠੀਕ ਨਹੀਂ ਹੈ। ਔਰ ਦੂਸਰਾ ਪਾਰਟ ਉਹਨਾਂ ਨੇ ਰਾਗੀ ਜਥਿਆਂ ਦਾ ਨਿਰਾਦਰ ਔਰ ਧਾਰਮਿਕ ਗਾਇਕੀ ਦੇ ਨਾਂ ਥੱਲੇ ਜਿਹੜੇ ਹਰਫਨ ਮੌਲੇ ਜੇ ਕਲਾਕਾਰ ਮੁੜ ਕੇ ਪਟਿਆਲਾ ਪੈਗ ਵੀ ਉਹਨਾਂ ਨੇ ਗੀਤ ਗਾਉਣੇ ਨੇ, ਦੂਜੇ ਵੀ ਇਹ ਰੁਝਾਨ 'ਚ ਵੀ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਵੀ ਉੱਥੇ ਸ਼ਾਇਦ ਕਿਉਂਕਿ ਮੈਰਿਜ ਪੈਲਸਿਸ ਦਾ ਰੁਝਾਨ ਬਣ ਗਿਆ, ਬਹੁਤ ਸਾਰੀਆਂ ਦੂਸਰੀਆਂ ਚੀਜ਼ਾਂ ਨੇ, ਇੱਥੇ ਜਿੰਨੇ ਵੀ ਰਾਗੀ ਜਥੇ ਜਾਂ ਦੂਸਰੇ ਨੇ ਸਤਿਕਾਰ ਦੇ ਨਾਲ ਹੀ ਲੋਕ ਉਹਨਾਂ ਨੂੰ ਘਰਾਂ 'ਚ ਸੱਦਦੇ ਨੇ, ਜਿਹੜੇ ਘਰਾਂ 'ਚ ਨੇ ਖਾਸ ਤੌਰ ਤੇ। ਔਰ ਇਸੇ ਤਰ੍ਹਾਂ ਜਿੰਨੇ ਇੱਕ ਸਮਾਗਮ ਮੈਂ ਅਟੈਂਡ ਕਰਦਾ ਉੱਥੇ ਇਹ ਨਹੀਂ ਹੋਇਆ, ਉੱਥੇ ਰਾਦਰ ਪੂਰਾ ਕੀਰਤਨ ਦਾ ਆਪਣਾ ਟਾਈਮ ਹੁੰਦਾ ਔਰ ਰਾਗੀ ਵੀ ਉੱਥੋਂ ਪੰਜਾਬ 'ਚੋਂ ਜਾਂ ਦੂਜੇ ਇੱਧਰ ਨੂੰ ਆਉਂਦੇ ਨੇ ਵੀ ਸੰਗਤ ਜਿਹੜੀ ਹੈ ਕਈ ਵਾਰੀ ਇੱਕੋ ਹੀ ਰਾਗੀ ਜਥਾ ਇੱਕ ਹੀ ਘਰ ਦੇ ਵਿੱਚ 3-3 4-4 ਵਾਰ ਅੱਡ-ਅੱਡ ਘਰਾਂ ਦੇ ਵਿੱਚ 3-4 ਸਮਾਗਮ ਰੋਜ਼ ਦੇ ਹੁੰਦੇ ਨੇ। ਹਾਂ, ਇਹ ਵੀ ਜਿਹੜਾ ਪਾਰਟ ਹੈ ਵੀ ਲੋਕ ਕਹਿੰਦੇ ਨੇ ਕਿ ਇਹ ਸ਼ਬਦ ਗਾਓ, ਮੈਂ ਸਮਝਦਾ ਵੀ ਰਾਗੀ ਆਪ ਹੀ ਬਹੁਤੇ ਤਿਆਰ ਹੁੰਦੇ ਨੇ ਕਿ ਭਾਈ ਹੁਣ ਜਿਹੜਾ ਨਹੀਂ ਵੀ ਹੈ ਉਹ ਪੂਤਾ ਮਾਤਾ ਕੀ ਅਸੀਸ ਪੜ੍ਹਨਾ, ਜੇ ਕਿਤੇ ਚੇਚਾ ਟਾਈਮ ਲੈ ਕੇ ਪੜ੍ਹਨਗੇ ਜਾਂ ਜੋ ਉਹਨਾਂ ਨੂੰ ਵੀ ਹੈ। ਸੋ ਇਹ ਬੋਥ ਵੇ ਹੈ, ਜਿੱਥੇ ਰਾਗੀ ਸਿਧਾਂਤਕ ਨੇ ਔਰ ਜਿਨ੍ਹਾਂ ਦੇ ਵਿੱਚ ਜਿਹੜੇ ਗੁਰਮਤ ਸੰਗੀਤ ਕੀਰਤਨ ਕਰਨ ਵਾਲੇ ਨੇ ਉਹਨਾਂ ਦਾ ਇੱਕ ਆਪਣਾ ਰੁਤਬਾ ਹੁੰਦਾ ਔਰ ਉਹ ਕਦੇ ਵੀ ਇਸ ਕਿਸਮ ਦੀਆਂ ਜਿਹੜੀਆਂ ਫਰਮੈਸ਼ੀ ਜਾਂ ਦੂਜੀ ਲਾਈਨ ਹੈ ਉਸ ਨੂੰ ਨਹੀਂ ਕਰਦੇ। ਇਹਦੇ 'ਚ ਮੈਂ ਸਮਝਦਾ ਵੀ ਬੋਥ ਵੇ ਹੀ ਹੈ। ਬਹੁਤ ਸਾਰੇ ਰਾਗੀਆਂ ਨੇ ਵੀ ਲੋਕਾਂ ਨੂੰ ਓਬਲਾਈਜ਼ ਕਰਨ ਦੇ ਲਈ ਉਸ ਕਿਸਮ ਦਾ ਧਾਰਮਿਕ ਉਹ ਜਿਹੜੇ ਸ਼ਬਦ ਤਾਂ ਛੱਡੋ, ਮੈਂ ਗੀਤ ਗਾਉਂਦੇ ਵੀ ਦੇਖੇ ਨੇ। ਆ ਹੁਣ ਇੱਕ ਨਗਰ ਕੀਰਤਨ ਸੀ, 1-2 ਮੈਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਉੱਤੇ ਬੈਠੇ ਨੇ ਗੀਤ ਪੜ੍ਹ ਰਹੇ ਨੇ,
ਭਾਵੇਂ ਧਾਰਮਿਕ ਹੀ ਪੜ੍ਹ ਰਹੇ ਨੇ। ਸੋ ਫਿਰ ਉਹਨਾਂ ਗਾਇਕਾਂ 'ਚ ਤੇ ਰਾਗੀਆਂ 'ਚ ਵੀ ਕੀ ਫਰਕ ਹੋਇਆ, ਕਿਉਂਕਿ ਰਾਗੀ ਦਾ ਮਤਲਬ ਹੀ ਕੀਰਤਨੀ ਹੈ, ਉਹਦੇ 'ਚ ਕੋਈ ਗੀਤਾਂ ਦਾ ਕੰਮ ਨਹੀਂ ਹੈ। ਫਿਰ ਉਹਨਾਂ ਨੇ ਇੱਕ ਤਾਮਿਲ ਸ਼ਿਵਦਾਸ ਕੋਵਨ ਦੀ ਗੱਲ ਕੀਤੀ ਕਿ ਭਾਈ ਉਹ 17 ਦਿਨ ਜੇਲ੍ਹ 'ਚ ਰਹੇ। ਇਹਦੇ 'ਚ ਦੂਸਰਾ ਉਹਨਾਂ ਨੇ ਇਹ ਗੱਲ ਬਿਲਕੁਲ ਠੀਕ ਕਹੀ ਵੀ ਸਾਡੇ ਜਿਹੜੇ ਮੌਕੇ ਨੇ, ਤਿਉਹਾਰ ਦਿਨ, ਉਹ ਗੁਰਪੁਰਬ ਕਮਰਸ਼ਲਾਈਜ਼ ਹੋ ਗਏ ਨੇ। ਕ੍ਰਿਸਮਸ ਦੀ ਉਹਨਾਂ ਨੇ ਗੱਲ ਕੀਤੀ, ਹੁਣ ਅੱਜ 1 ਦਸੰਬਰ ਹੈ, ਵੈਸੇ ਅੱਜ ਕ੍ਰਿਸਮਸ ਟਰੀ ਸਾਰੇ ਪਾਸੇ ਲੱਗ ਰਹੇ ਨੇ, ਇਸੇ ਲਈ ਟ੍ਰੈਫਿਕ ਹੈ। ਵੈਸੇ ਸ਼ਾਪਿੰਗ ਸੈਸ਼ਨ ਤਾਂ ਸ਼ੁਰੂ ਹੋ ਗਿਆ, ਥੈਂਕਸ ਗਿਵਿੰਗ ਤੋਂ ਚੱਲਣਾ ਹੀ ਹੈ। ਤੇ ਸਾਡੇ ਵੀ ਬਾਈ ਐਂਡ ਲਾਰਜ ਜਿਹੜਾ ਉਹਨਾਂ ਨੇ ਕਿਹਾ ਵੀ ਨਗਰ ਕੀਰਤਨਾਂ ਤੇ ਸੱਜ ਧੱਜ ਕੇ ਫੈਸ਼ਨ ਪੈਰੇਡ ਹੈ। ਦੇਖੋ ਗੱਲ ਤਾਂ ਹੁਣ ਫਿਰ ਬੀਬੀਆਂ ਤੇ ਜਾਏਗਾ, ਤੁਸੀਂ ਕਹੋਗੇ ਜੀ ਚੇਚਾ ਤੁਸੀਂ ਲਾ ਕੇ ਗੱਲ ਕਰਦੇ ਬੜੇ ਤਿਆਰ ਹੋ ਕੇ ਜਾਂਦੇ ਨੇ, ਇਦਾਂ ਦੀ ਕੀ ਗੱਲ ਸਾ। ਇਹਦੇ 'ਚ ਮੈਂ ਸਮਝਦਾ ਵੀ ਦੇਖੋ ਕੁਝ ਚੀਜ਼ਾਂ ਇਹ ਠੀਕ ਹੈ ਵੀ ਮੈਂ ਸਮਝਦਾ ਵੀ ਗੁਰਦੁਆਰਾ ਸਾਹਿਬਾਨ 'ਚ ਜਦੋਂ ਅਸੀਂ ਜਾਂਦੇ ਹਾਂ ਸਾਨੂੰ ਡਰੈਸ ਦਾ, ਪਹਿਰਾਵੇ ਦਾ ਔਰ ਮੋਡੈਸਟੀ ਦਾ ਜਿਹੜਾ ਅਸੀਂ ਉਹ ਧਿਆਨ ਰੱਖਣਾ ਬਣਦਾ। ਉਹ ਕੁਝ ਚੀਜ਼ਾਂ ਜਿਹੜੀਆਂ ਨਗਰ ਕੀਰਤਨ ਨੂੰ ਇੱਥੇ ਕਹਿੰਦੇ ਵੀ ਪੈਰੇਡਸ ਨੇ, ਪੈਰੇਡਸ ਮੋਸਟਲੀ ਸੈਲੀਬ੍ਰੇਸ਼ਨ ਹੈ। ਔਰ ਜਿਸ ਤਰੀਕੇ ਨਾਲ ਸਾਡੇ ਮੁਸਲਮਾਨ ਭਰਾ ਜਦੋਂ ਈਦ ਦਾ ਦਿਨ ਮਨਾਉਂਦੇ ਨੇ, ਈਦ ਇੱਕ ਸੈਲੀਬ੍ਰੇਸ਼ਨ ਬਣ ਗਈ ਜੀ। ਬੇਸ਼ੱਕ ਉਹਦਾ ਮਕਸਦ ਤਾਂ ਜੇ ਤੁਸੀਂ ਰੋਜ਼ੇ ਰੱਖੇ ਨੇ ਦੂਸਰਾ ਧਾਰਮਿਕ ਹੈ, ਲੇਕਿਨ ਗਿਫਟ ਐਕਸਚੇਂਜ ਕਰਨਾ ਦੇਣਾ। ਸੋ ਮੈਂ ਸਮਝਦਾ ਵੀ ਅਸੀਂ ਬਹੁਤ ਕੁਝ ਜੇ ਹਰ ਥਾਂ ਤੇ ਬਹੁਤ ਸਟ੍ਰਿਕਟ ਕ੍ਰਾਈਟੇਰੀਆ ਰੱਖਾਂਗੇ ਤੇ ਫਿਰ ਅਸੀਂ ਆਪਣੇ ਬੱਚੇ ਬੱਚੀਆਂ ਜਿਨ੍ਹਾਂ ਦੇ ਵਿੱਚ ਉਹ ਸਗੋਂ ਉਤਸ਼ਾਹ ਦੇ ਨਾਲ, ਫਿਰ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਫੈਸ਼ਨ ਪੈਰੇਡ ਕੋਈ ਹਾਲੀਵੁੱਡ ਸਟਾਈਲ ਹੁੰਦੀ ਹੈ। ਹੁਣ ਬਹੁਤ ਸਾਰਿਆਂ ਦੇ ਬੱਚੇ ਬੱਚੀਆਂ ਖਾਲਸਾਈ ਬਾਣੇ ਚੋਲੇ ਬਣਾਏ ਹੁੰਦੇ ਨੇ ਔਰ ਉਸ ਖਾਸ ਦਿਨ ਹੁੰਦਾ ਹੈ ਕਿ ਵੀ ਮੈਂ ਉਹ ਪਹਿਨਣਾ। ਔਰ ਜਿੱਥੇ ਦੂਸਰਾ ਮਾਡਰਨ ਫੈਸ਼ਨ ਦੇਖਣ 'ਚ ਮਿਲਦਾ ਉੱਥੇ ਤੁਹਾਨੂੰ ਖਾਲਸਾਈ ਜਾਓ ਜਲਾਲਵਾੜਾ, ਉਹ ਵੀ ਭਾਵੇਂ ਫੈਸ਼ਨ ਸਟੇਟਮੈਂਟ ਹੀ ਹੁੰਦੀ ਹੈ, ਇੱਕ ਦਿਨ ਹੀ ਪਾਣੇ ਹੁੰਦੇ ਨੇ ਉਹਨਾਂ ਨੇ। ਲੇਕਿਨ ਮੈਂ ਸਮਝਦਾ ਵੀ ਇਹਦੇ 'ਚ ਥੋੜਾ ਬਹੁਤ, ਕਿਉਂਕਿ ਜਿਹੜੀਆਂ ਨਗਰ ਕੀਰਤਨ ਮੋਰ ਔਰ ਲੈਸ ਇੱਥੇ ਪੈਰੇਡਸ ਨੇ, ਧਾਰਮਿਕ ਭਾਵਨਾ ਵਾਲਾ ਪਾਰਟ ਵੀ ਹੁੰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਨਾਲ ਜਾਂ ਦੂਜੇ, ਪਰ ਦੂਜੇ ਜਿਹੜੇ ਫਲੋਟ ਵੀ ਹੁੰਦੇ ਨੇ ਅੱਡ ਅੱਡ ਤੁਹਾਡੀ ਇੱਕ ਆਪਣੀ ਸ਼ਾਨੋ ਸ਼ੌਕਤ ਵੀ ਦਿਖਾਉਣ ਦੀ ਗੱਲ ਹੁੰਦੀ ਹੈ ਐਟ ਦਾ ਸੇਮ ਟਾਈਮ। ਸੋ ਮੈਂ ਸਮਝਦਾ ਵੀ ਹਾਂ ਜਿਹੜਾ ਇਹਨਾਂ ਨੇ ਕਨਕਲੂਜਨ ਕੱਢਿਆ ਕਿ ਵੀ ਇਹ ਨਾ ਹੋਏ ਵੀ ਸਾਡਾ ਸਾਰਾ ਕੁਝ ਹੀ ਕਮਰਸ਼ੀਅਲ 'ਚ ਰੁਲ ਜਾਏ, ਕਿਉਂਕਿ ਸਾਡੇ ਕੋਲ ਜਿਹੜੀ ਹੈ ਉਹ ਪੋਲੀਟੀਕਲ ਪਾਵਰ ਨਹੀਂ ਹੈ, ਸਟੇਟ ਨਹੀਂ ਹੈ। ਇਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕਿਸ ਹੱਦ ਤੱਕ ਜਾਣਾ ਔਰ ਕਿਵੇਂ ਜਿਹੜੇ ਸਾਡੇ ਨਗਰ ਕੀਰਤਨ ਨੇ ਜਾਂ ਪੈਰੇਡਸ ਨੇ ਇਹਨਾਂ ਨੂੰ ਅਸੀਂ ਸਿੱਖੀ ਦੀ ਗੱਲ ਸਮਝਾਉਣ ਲਈ ਜਾਂ ਕ੍ਰੀਏਟੀਵਿਟੀ ਦੇ ਨਾਲ ਜਿਹੜੀ ਇਸ ਗੱਲ ਨੂੰ ਅੱਗੇ ਤੋਰਨਾ। ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ।